एक पासे बच्चे नूं कहने हो कि तगड़े होके पढ़ी चलो, आ ਜਿਹੜੇ बैठे इन्हां ने तगड़े होके इन्ना पढ़ता कि पढ़ाई मुकाती। ਤੇ ਇੰਨਾ ਮੰਨ ਕੇ ਚੱਲਿਓ ਵੀ ਇਹ ਚੀਜ਼ ਆਪਾਂ ਨੂੰ ਇੰਨੀ ਸੌਖੀ ਨਹੀਂ ਮਿਲਣੀ ਵੀ ਅੱਜ ਆ ਕੇ ਨਹੀਂ ਸਰਨਾ। कैबिनेट मंत्री ਦਾ ਪੰਜਾਬ 'ਚੋਂ ਬਿਆਨ ਆਇਆ, ਕਹਿੰਦੇ ਇਸ ਇਲਾਕੇ 'ਚ ਹੁਣ ਸਿੱਖਿਆ ਦੀ ਮੰਗ ਨਹੀਂ ਰਹੇਗੀ। ਕਹਿੰਦੇ ਇੱਥੇ 12 ਕਿਲੋਮੀਟਰ ਤੇ ਇੱਕ ਹੋਰ ਕਾਲਜ ਆ, ਉੱਥੇ ਸਿਰਫ 69 ਵਿਦਿਆਰਥੀ ਆ, ਕਹਿੰਦੇ ਪੜ੍ਹਨਾ ਹੀ ਨਹੀਂ ਚਾਹੁੰਦੇ, ਹੁਣ ਤਾਂ ਬਾਹਰ ਜਾਂਦੇ ਆ। ਪੋਸਟਾਂ ਕਢਾਊ ਮੰਚ ਨਹੀਂ ਹੈਗਾ, ਇਹ ਸਰਕਾਰੀ ਸਿੱਖਿਆ ਬਚਾਓ ਮੰਚ ਹੈ। ਤਾਂ ਹੁਣ ਜਿਹੜਾ ਕੈਪਟਨ ਹੈ ਉਦੋਂ ਲੋਕਾਂ ਨਾਲ ਬੈਠ ਕੇ ਕਾਫੀ ਵੱਧ ਕੈਪਟਨ ਕਰਦਾ ਸੀ, ਹੁਣ ਆ ਕੇ ਸਾਡੇ ਨਾਲ ਬੈਠੇ ਅਸੀਂ ਤੈਨੂੰ ਪਿਆਵਾਂਗੇ ਚਾਹ, ਜਿਹੜੀ ਪੀਣੀ ਹੈ ਤੈਨੂੰ ਅਸੀਂ ਦੱਸਾਂਗੇ ਵੀ ਉਹ ਤੇਰਾ ਏਜੰਡਾ ਕਿੱਥੇ ਆ। ਸਾਡੇ ਕੋਈ ਸਿੱਖਿਆ ਚੰਗੀ ਹੁੰਦੀ ਤਾਂ ਸਾਡੇ ਲੱਖਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਇਹ ਦੇਸ਼ ਛੱਡ ਕੇ ਵਿਦੇਸ਼ਾਂ 'ਚ ਅੱਜ ਧੱਕੇ ਨਾ ਖਾਂਦੇ ਹੁੰਦੇ। ਅੱਜ ਪੰਜਾਬ ਦੇ ਸਬ ਸਕੂਲਰਾਂ ਨੇ ਇਤਿਹਾਸ ਨੂੰ ਬਦਲ ਦਿੱਤਾ ਹੈ। ਪੰਜਾਬ ਦੇ ਕੋਨੇ-ਕੋਨੇ ਤੋਂ, ਪੰਜਾਬ ਦੀ ਸਾਰੇ ਯੂਨੀਵਰਸਿਟੀਆਂ ਤੋਂ ਸਬ ਸਕੂਲ ਇਕੱਠੇ ਹੋ ਕੇ ਮਹਾਲੀ ਆਏ ਨੇ। ਸਾਡੀਆਂ ਮੰਗਾਂ ਨੇ ਜੋ ਲੰਬੇ ਟਾਈਮ ਚੱਲਦੀ ਆ ਰਹੀਆਂ ਨੇ। ਸਾਰੇ ਸਾਥੀ ਜਾਣਦੇ ਨੇ ਕਿ ਲਗਭਗ 25 ਸਾਲਾਂ ਤੋਂ ਪੰਜਾਬ ਵਿੱਚ ਰੈਗੂਲਰ ਭਰਤੀ ਬਿਲਕੁਲ ਬੰਦ ਕੀਤੀ ਹੋਈ ਹੈ। ਸਰਕਾਰ ਇੱਕ ਬਹਾਨਾ ਲਾਉਂਦੀ ਹੈ ਕਿ ਜੋ ਰਵੀ ਸਿੱਧੂ ਸੀ ਉਸ ਕੇਸ ਕਰਕੇ ਹੀ ਭਰਤੀ ਬੰਦ ਕਰਤੀ। ਰਵੀ ਸਿੱਧੂ ਸਜ਼ਾ ਭੁਗਤ ਗਿਆ, ਭਾਵੇਂ ਉਹ ਸਜ਼ਾ ਵੱਧ ਹੋਈ ਪਰ ਉਹ ਸਜ਼ਾ ਸੇਮ ਹੀ ਨਹੀਂ ਭੁਗਤਿਆ। ਉਹਨੂੰ ਕਰੋੜ 1.5 ਕਰੋੜ ਰੁਪਏ ਜੁਰਮਾਨਾ ਹੀ ਭਰ ਗਿਆ, ਪਰ ਪੰਜਾਬ ਦਾ ਵਜੂਦ ਪੂਰਾ ਪੰਜਾਬ ਉਹ ਜੀ ਸਜ਼ਾ ਅੱਜ ਤੱਕ ਭੁਗਤ ਰਿਹਾ ਹੈ। ਪੰਜਾਬ ਦੇ ਕਾਲਜ ਖਾਲੀ ਹੋ ਗਏ। ਪੰਜਾਬ ਦੇ ਕਈ ਕਾਲਜਾਂ ਵਿੱਚ ਅੱਜ 0 ਪ੍ਰੋਫੈਸਰ ਨੇ, 0 ਕੋਈ ਰੈਗੂਲਰ ਪ੍ਰੋਫੈਸਰ ਨਹੀਂ ਹੈਗਾ। ਕਿਰਤੀ ਕਾਲਜ, ਨਿਆਲ ਪਤਨਾ ਕਾਲਜ ਹੈ, ਉੱਥੇ 0 ਪ੍ਰੋਫੈਸਰ ਹੈ। ਢੁੱਡੀ ਕਾਲਜ ਹੈ, ਢੁੱਡੀ ਪਿੰਡ, ਉੱਥੇ 0 ਪ੍ਰੋਫੈਸਰ ਹੈ। ਕਈ ਬਹੁਤ ਸਾਰੇ ਕਾਲਜ ਇੱਕ ਪ੍ਰੋਫੈਸਰ ਵੀ ਨਹੀਂ ਹੈਗਾ। ਤੇ ਗੱਲ ਤਾਂ ਐਡੀ ਬੜੀ ਹੈ ਕਿ ਕੋਈ ਪ੍ਰਿੰਸੀਪਲ ਤੱਕ ਨਹੀਂ ਕਾਲਜਾਂ ਵਿੱਚ ਹੈਗਾ। ਉੱਥੋਂ ਦੇ ਇੰਚਾਰਜ ਲਾਏ ਹੋਏ ਨੇ, ਪ੍ਰਿੰਸੀਪਲ ਦਾ ਚਾਰਜ ਕਿਸੇ ਹੋਰ ਕਾਲਜ ਨੂੰ ਦਿੱਤਾ ਹੋਇਆ ਹੈ। ਉਹ ਕਾਲਜ ਦਾ ਪ੍ਰਿੰਸੀਪਲ ਆ, ਮਹੀਨਾ ਕਾਲਜ ਜਾ ਕੇ ਨਹੀਂ ਪੜ੍ਹਦਾ ਹੈਗਾ। ਇਸ ਕਰਕੇ ਪੰਜਾਬ ਦੇ ਕਾਲਜਾਂ ਵਿੱਚ ਲਗਾਤਾਰ ਬੱਚਿਆਂ ਦੀ ਗਿਣਤੀ ਘਟ ਰਹੀ ਹੈ। ਕਈ ਕਾਲਜਾਂ ਵਿੱਚ ਗਿਣਤੀ 2-2, 250 ਰਹੀ ਚੁੱਕੀ ਅੱਜ। ਸਰਕਾਰ ਕਰਦੀ ਕੀ ਹੈ? ਉਹਦੇ ਮੁਤਾਬਕ ਪ੍ਰਾਈਵੇਟ ਕਾਲਜ ਖੋਲ ਦਿੰਦੀ ਹੈ। ਫੀਸਾਂ ਬਰਾਬਰ ਨੇ ਇਹਨਾਂ ਦੀਆਂ, ਸਰਕਾਰੀ ਤੇ ਪ੍ਰਾਈਵੇਟਾਂ ਦੀਆਂ, ਕਿਉਂਕਿ ਸਰਕਾਰੀ ਕਾਲਜਾਂ ਪੀਡੀ ਨਾਮ ਦੀ ਫੀਸ ਚੱਕ ਕੇ ਇੱਕ ਸੈਮ ਦੀ ਫੀਸ 10,000 ਰੁਪਏ ਕਰਤੀ ਇਹਨਾਂ ਨੇ। ਕੋਈ ਬਹੁਤਾ ਫਰਕ ਨਹੀਂ ਫੀਸ ਦਾ ਰਿਹਾ ਇਹਨਾਂ ਦਾ। ਇਹ ਸਰਕਾਰਾਂ ਕਰਦੀਆਂ ਕਿਉਂ ਨੇ? ਜਦੋਂ ਸਰਕਾਰ ਨੇ ਨਿੱਜੀਕਰਨੀ ਪਾਲਿਸੀ ਬਣਾਈ ਹੈ, ਸਰਕਾਰ ਨੇ ਸਿਰਫ ਜੋ ਸਰਕਾਰੀ ਅਦਾਰਾ ਹੈ ਉਹਦੇ ਵਿੱਚ ਆਪਣੇ ਹੱਥ ਪਿੱਛੇ ਦਿੱਤੇ ਨੇ। ਉਹਦੇ ਵਿੱਚ ਸਿੱਖਿਆ ਤੋਂ ਉਹਦੇ ਵੱਡੇ ਪੱਧਰ ਖਿੱਚਿਆ ਗਿਆ। ਪੂਰੇ ਭਾਰਤ ਦੇ ਵਿੱਚ ਸਿਰਫ ਇੱਕ ਪੰਜਾਬ ਇਹੋ ਸੂਬਾ ਹੈ ਜਿੱਥੇ ਕੋਈ ਰੈਗੂਲਰ ਭਰਤੀ ਨਹੀਂ ਹੋ ਰਹੀ ਹੈਗੀ। ਇਹ ਰੱਖਿਆ ਗਿਆ ਕਿ ਅਸੀਂ ਮੰਗ ਕਰਦੇ ਹਾਂ ਮੰਚ ਵੱਲੋਂ ਕਿ ਜੋ ਐਲੀਜੀਬਲ ਹੈ ਉਹਨੂੰ ਰੈਗੂਲਰ ਬੇਸ ਤੇ ਭਰਤੀ ਕੀਤਾ ਜਾਵੇ। ਜਿੰਨੀਆਂ ਪੋਸਟਾਂ ਨੇ ਐਡਡ ਕਾਲਜ, ਸਰਕਾਰੀ ਕਾਲਜ, ਪੰਜਾਬ ਸਰਕਾਰ ਦੇ ਯੂਨੀਵਰਸਿਟੀ ਕਾਲਜ ਨੇ, ਜਿੰਨੇ ਪੰਜਾਬ ਦੇ ਕਾਲਜ ਨੇ, ਉੱਥੇ ਰੈਗੂਲਰ ਤੌਰ ਤੇ ਭਰਤੀ ਕੀਤੀ ਜਾਵੇ ਕਿ ਜੋ ਯੂਜੀਸੀ ਵੱਲੋਂ ਇੱਕ ਵਿਦਿਆਰਥੀ पर स्टूडेंट टीचर अनुपात है उस मुताबिक भर्ती होवे। सरकारी अदारियां नूं जे फेल करना ਉਹਦੇ 2 ਤਰੀਕੇ ਨੇ। ਪਹਿਲਾ ਤਰੀਕਾ ਉਹਨਾਂ ਨੂੰ ਵਰਦੀ ਜਿਹੜੀ ਉਹਨਾਂ ਦੀ ਗ੍ਰਾਂਟ ਆ ਉਹ ਨਾ ਦਿੱਤੀ ਜਾਵੇ, ਜਿਹਦੇ ਉੱਤੋਂ ਲਗਾਤਾਰ 1991 ਦੀ ਨੀਤੀ ਤੋਂ ਬਾਅਦ ਲਗਾਤਾਰ ਘਟਾਇਆ ਜਾ ਰਿਹਾ। ਦੂਜੀ ਚੀਜ਼ ਕੀ ਆ ਵੀ ਉਹ ਜਿਹੜੇ ਸਾਰੇ ਕਾਲਜ ਨੇ ਉਹਨਾਂ ਦੇ ਵਿੱਚ ਜਿਹੜੇ ਸਹੂਲਤਾਂ ਮਿਲ ਵੀ ਸਕਦੀਆਂ ਨੇਗੀਆਂ, ਉਹਦੇ ਵਿੱਚ ਲਗਾਤਾਰ ਜਿਹੜੇ ਕਰਪਸ਼ਨਾਂ ਅਲੱਗ-ਅਲੱਗ ਡਿਪਾਰਟਮੈਂਟਾਂ ਵੱਲੋਂ, ਅਲੱਗ-ਅਲੱਗ ਮੰਤਰੀਆਂ ਵੱਲੋਂ, ਕਦੇ ਧਰਮ ਸੋਧ ਦਾ ਨਾਮ ਆਉਂਦਾ, ਕਦੇ ਕਿਹਦਾ ਨਾਮ ਆਉਂਦਾ, ਉਹਨਾਂ ਦੁਆਰਾ ਕੀਤੀਆਂ ਜਾਂਦੀਆਂ ਨੇਗੀਆਂ ਤੇ ਉਹਨਾਂ ਨੂੰ ਜਿੰਨੀਆਂ ਸਹੂਲਤਾਂ ਦਿੱਤੀਆਂ ਵੀ ਜਾ ਸਕਦੀਆਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਹ ਪੂਰੇ ਦੇ ਵਿੱਚ ਜਿਹੜੀ ਲਗਾਤਾਰਤਾ ਸਰਕਾਰੀ ਅਦਾਰਿਆਂ ਨੂੰ ਫੇਲ ਕਰਨ ਦੀ ਆ, ਜਿਹਦੇ ਵਿੱਚ ਆਪਾਂ ਦੇਖੀਏ ਸਰਕਾਰੀ ਬੱਸਾਂ ਫੇਲ ਕੀਤੀਆਂ ਨੇਗੀਆਂ। ਉਹ ਟੋਲ ਟੈਕਸ ਲਾ ਕੇ ਤੇ ਪ੍ਰਾਈਵੇਟ ਬੱਸਾਂ ਚੱਲ ਸਕਦੀਆਂ ਨੇਗੀਆਂ, ਪਰ ਸਰਕਾਰੀ ਫੇਲ ਨੇ। ਹਸਪਤਾਲਾਂ ਦਾ ਕੀ ਹਾਲ ਆ? ਉਹੀ ਕੁਝ ਅੱਜ ਦੇ ਸਮੇਂ 'ਚ ਆਪਾਂ ਦੇਖੀਏ ਇਹ ਸਰਕਾਰੀ ਕਾਲਜਾਂ ਦਾ, ਯੂਨੀਵਰਸਿਟੀਆਂ ਦਾ, ਸਕੂਲਾਂ ਦਾ ਹਾਲਾਤ ਬਣਦੇ ਜਾ ਰਹੇ ਨੇਗੇ। ਨੌਜਵਾਨਾਂ ਨੂੰ, ਵੀਰਾਂ ਭੈਣਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਆਪਣੀਆਂ ਗੱਲਾਂ ਲੈ ਕੇ ਨਹੀਂ, ਸਮਾਜ ਦੀਆਂ ਗੱਲਾਂ ਲੈ ਕੇ, ਸਿਸਟਮ ਦੇ ਮੁੱਦੇ ਨੂੰ ਲੈ ਕੇ ਇੱਥੇ ਇਕੱਠੇ ਹੋਏ ਆ ਕਿ ਸਰਕਾਰੀ ਕਾਲਜ ਜਿਹੜੇ ਆ ਉਹਨਾਂ ਨੂੰ ਕਿਵੇਂ ਬਚਾਉਣਾ, ਉਸ ਦੇ ਉੱਤੇ ਤੁਸੀਂ ਅੱਜ ਚਰਚਾ ਕੀਤੀ ਔਰ ਪ੍ਰੋਟੈਸਟ ਕਰ ਰਹੇ ਹੋ। ਮੈਨੂੰ ਯਾਦ ਹੈ ਕਿ ਅਸਲ 'ਚ ਸਾਨੂੰ ਉਮਰ ਦਾ ਇੱਕ ਐਡਵਾਂਟੇਜ ਹੈ, ਉਹ ਇਹ ਹੈ ਕਿ ਅਸੀਂ 70ਵਿਆਂ ਵਾਲਾ ਦਹਾਕਾ ਦੇਖਿਆ ਜਦੋਂ ਪੈਰਿਸ ਦੇ ਵਿੱਚ ਤੁਹਾਡੇ ਵਾਂਗੂ ਨੌਜਵਾਨ ਸਟੇਜਾਂ ਤੋਂ ਲੈ ਕੇ ਵੱਡੇ ਭਾਸ਼ਣ ਹੁੰਦੇ ਸੀ। ਪੂਰਾ ਉਹ ਜਿਹੜਾ ਦਹਾਕਾ ਆ 70ਵਿਆਂ ਦਾ, ਲੇਟ 60 ਦਾ ਤੇ ਜਿਹੜਾ 70s ਦਾ ਦਹਾਕਾ ਆ, ਉਹ ਨੌਜਵਾਨਾਂ ਦਾ ਦਹਾਕਾ ਗਿਣਿਆ ਜਾਂਦਾ। ਸਾਰੀ ਦੁਨੀਆ ਦੇ ਵਿੱਚ ਉਦੋਂ ਤੁਹਾਡੇ ਜਿਹੜੀ ਨੌਜਵਾਨੀ ਦੇ ਬੋਲ ਸੀਗੇ ਉਸ ਨੂੰ ਸਾਰੀ ਦੁਨੀਆ ਮੰਨਦੀ ਸੀ,
ਸੁਣਦੀ ਸੀ। ਮੈਨੂੰ ਲੱਗਦਾ ਕਿ ਦੁਬਾਰਾ ਇੱਕ ਵਾਰੀ 50 ਸਾਲਾਂ ਬਾਅਦ ਇਹ ਮੌਕਾ ਫਿਰ ਆ ਗਿਆ ਕਿ ਨੌਜਵਾਨਾਂ ਨੂੰ ਸਿਰਫ ਆਪਣੀਆਂ ਫੀਸਾਂ, ਐਡਮਿਸ਼ਨਾਂ, ਹੋਰ ਛੋਟੇ-ਛੋਟੇ ਮੁੱਦਿਆਂ ਤੋਂ ਹਟ ਕੇ, ਜਦਕਿ ਉਹ ਵੀ ਇੰਪੋਰਟੈਂਟ ਮੁੱਦੇ ਆ, ਇਹ ਸਿਸਟਮ ਨੂੰ ਕਿਵੇਂ ਬਚਾਉਣਾ, ਇਹ ਸਮਾਜ ਦੇ ਵਿੱਚ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ, ਉਸ ਦੇ ਉੱਤੇ ਵੀ ਆਪਣੀ ਅੱਖ ਰੱਖਣੀ ਪਊਗੀ ਔਰ ਤੁਹਾਨੂੰ ਆਪਣੀ ਲੜਾਈ ਨੂੰ ਉਸ ਤਰੀਕੇ ਦੇ ਨਾਲ ਆਯੋਜਿਤ ਕਰਨਾ ਪਊਗਾ। ਜੇ ਸਾਡੇ ਕੋਈ ਸਿੱਖਿਆ ਚੰਗੀ ਹੁੰਦੀ ਤਾਂ ਸਾਡੇ ਲੱਖਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਇਹ ਦੇਸ਼ ਛੱਡ ਕੇ ਵਿਦੇਸ਼ਾਂ 'ਚ ਅੱਜ ਧੱਕੇ ਨਾ ਖਾਂਦੇ ਹੁੰਦੇ। ਹਰ ਬੱਚੇ ਨੂੰ 25, 30, 40 ਲੱਖ ਰੁਪਈਆ ਜਿਹੜਾ ਜੇਲ੍ਹ 'ਚੋਂ ਖਰਚਣਾ ਪੈਂਦਾ, ਭਾਵੇਂ ਉਹ ਜ਼ਮੀਨਾਂ ਵੇਚ ਕੇ ਮਾਂ-ਬਾਪ ਦੇਣ, ਭਾਵੇਂ ਆੜ੍ਹਤੀਆਂ ਤੋਂ ਕਰਜ਼ਾ ਲੈ ਕੇ ਦੇਣ, ਭਾਵੇਂ ਜ਼ਮੀਨਾਂ ਗਹਿਣੇ ਰੱਖ ਕੇ ਦੇਣ। ਇਹ ਹਾਲਤ ਅੱਜ ਸਾਡੇ ਪੰਜਾਬ ਦੀ ਹੈ। ਇਸ ਲਈ ਜਿਹੜੀ ਲੜਾਈ ਕਿ ਜਦੋਂ ਅਸੀਂ ਇਹਦਾ ਨਾਂ ਰੱਖਿਆ ਹੈ ਸਰਕਾਰੀ ਕਾਲਜ ਬਚਾਓ ਮੰਚ, ਤਾਂ ਇਹਦੇ 'ਚ ਇੱਕ ਗੱਲ ਦਾ ਫਰਕ ਕਰ ਲਓ। ਜਦੋਂ ਬੰਦੇ ਕਹਿੰਦੇ ਨੇ ਕਿ ਪੋਸਟਾਂ ਹੀ ਕਢਾਉਣੀਆਂ ਨੇ, ਤਾਂ ਇਹ ਪੋਸਟਾਂ ਕਢਾਊ ਮੰਚ ਨਹੀਂ ਹੈਗਾ, ਇਹ ਸਰਕਾਰੀ ਸਿੱਖਿਆ ਬਚਾਓ ਮੰਚ ਹੈ। ਜਿਹਦਾ ਮਤਲਬ ਕੀ ਹੈ ਕਿ ਉਚੇਰੀ ਸਿੱਖਿਆ ਬਚਾਉਣ ਦਾ ਮਾਮਲਾ, ਸਰਕਾਰੀ ਕਾਲਜ ਬਚਾਉਣ ਦਾ ਮਾਮਲਾ ਇਕੱਲੇ ਰਿਸਰਚ ਸਕਾਲਰਾਂ ਦਾ ਨਹੀਂ ਹੈਗਾ, ਇਹ ਮਾਮਲਾ ਪੰਜਾਬ ਦੇ ਵਿਦਿਆਰਥੀਆਂ ਦਾ ਹੈ। ਸਵੀਡਨ ਨਾਂ ਦੇ ਮੁਲਕ ਦੇ ਅੰਦਰ ਇੱਕ ਅਧਿਆਪਕ ਨੂੰ ਕਿਸੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਕੇ ਉਹਨੂੰ ਅਦਾਲਤ ਦੇ ਵਿੱਚ ਲਿਜਾਇਆ ਗਿਆ। ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤਾਂ ਜੱਜ ਨੇ ਉਹਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ, ਤਾਂ ਉਹ ਕਹਿੰਦਾ ਜੀ ਮੈਂ ਅਧਿਆਪਕ ਹਾਂ। ਤਾਂ ਜੱਜ ਕਹਿੰਦਾ ਬਾਕੀ ਗੱਲਾਂ ਬਾਅਦ ਚ, ਪਹਿਲਾਂ ਸਾਰੇ ਖੜੇ ਹੋ ਜਾਓ, ਇਸ ਅਦਾਲਤ ਦੇ ਵਿੱਚ ਇੱਕ ਅਧਿਆਪਕ ਬੈਠਾ ਹੈ। ਇਹ ਇੱਕ ਸਤਿਕਾਰ ਦਾ ਮਾਮਲਾ ਸੀ ਕਿ ਇੱਕ ਅਧਿਆਪਕ ਦਾ ਸਤਿਕਾਰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਤੇ ਇੱਕ ਇਹ ਸਾਡੇ ਮੁਲਕ ਦੀ, ਸਾਡੇ ਪੰਜਾਬ ਦੀਆਂ ਹਕੂਮਤਾਂ ਨੇ ਜਿਨ੍ਹਾਂ ਨੇ ਅਧਿਆਪਕਾਂ ਦਾ ਸਤਿਕਾਰ ਇਸ ਰੂਪ ਚ ਕੀਤਾ ਕਿ ਉਹਨਾਂ ਨੂੰ ਇੱਥੇ ਪੰਡਾਲ ਦੇ ਵਿੱਚ ਧੁੱਪੇ ਮਾਰਨ ਵਾਸਤੇ ਮਜਬੂਰ ਕੀਤਾ ਹੈ। ਇਹ ਫਰਕ ਹੈ ਕਿਸੇ ਅਗਾਂਹ-ਵਧੂ ਦੇਸ਼ ਦੀਆਂ ਸਰਕਾਰਾਂ ਦੀ ਸੋਚ ਦੇ ਵਿੱਚ ਤੇ ਸਾਡੇ ਮੁਲਕ ਦੇ ਵਰਗੇ ਇੱਥੋਂ ਦੇ ਹਾਕਮਾਂ। ਇਹ ਲੋਕ ਸੇਵਕ ਕਹਿੰਦੇ ਨਹੀਂ ਥੱਕਦੇ, ਹਰ ਵਕਤ ਇਹੀ ਰੱਟ ਲਾਈ ਰੱਖਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜੋ ਕੀਤਾ ਹੈ ਉਹ ਸਾਡੇ ਸਾਹਮਣੇ ਹੈ ਕਿ ਅੱਜ ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਨੇ MA, MPhil, UGC, NET, PhD ਵਰਗੀਆਂ ਸਾਰੀਆਂ ਪੜ੍ਹਾਈਆਂ ਕਰ ਲੀਆਂ, ਪਰ ਉਹ ਪੜ੍ਹਾਈਆਂ ਕਰਨ ਦੇ ਬਾਵਜੂਦ ਉਹ ਆ ਸੜਕਾਂ ਤੇ ਬੈਠੇ ਹੈ। ਉਹਨਾਂ ਚੋਂ ਬਹੁਤੇ ਨੇ ਜਿਹੜੇ ਸਰਕਾਰੀ ਕਾਲਜਾਂ ਦੇ ਅੰਦਰ ਮੁੱਢਲੀਆਂ ਤਨਖਾਹਾਂ ਦੇ ਉੱਪਰ ਆਪਦੀ ਛਿੱਲ ਪਟਾ ਰਹੇ ਹੈ। ਉਹਨਾਂ ਚੋਂ ਬਹੁਤ ਨੇ ਜਿਹੜੇ ਪ੍ਰਾਈਵੇਟ ਕਾਲਜਾਂ ਦੇ ਅੰਦਰ 10-10, 12-12 ਹਜ਼ਾਰ ਦੇ ਅੰਦਰ 12-12 ਘੰਟੇ ਕੰਮ ਕਰ ਰਹੇ ਹੈ, ਪੜ੍ਹਾਉਂਦੇ ਵੀ ਹੈ, ਕਲਰਕੀ ਦਾ ਕੰਮ ਵੀ ਕਰਦੇ ਹੈ, ਗਾਹਾਂ ਵਿਦਿਆਰਥੀਆਂ ਦੀਆਂ ਐਡਮਿਸ਼ਨਾਂ ਵੀ ਕਰਵਾਉਂਦੇ ਆ, ਪਿੰਡਾਂ ਜਾ ਕੇ ਕੈਂਪੇਨਾਂ ਵੀ ਕਰਦੇ ਹੈ। ਇਹ ਹਾਲਤ ਬਣਾਈ ਗਈ ਹੈ ਉਚੇਰੀ ਸਿੱਖਿਆ ਦੀ ਕਿ ਪੰਜਾਬ ਦੀ ਨੌਜਵਾਨੀ ਨੂੰ ਆਪਦਾ ਜਿਹੜਾ ਭਵਿੱਖ ਹੈ ਉਹ ਹਨੇਰਾ ਦਿਸਣ ਲੱਗਿਆ ਹੈ। ਇੱਥੇ ਗੱਲਾਂ 25 ਸਾਲਾਂ ਬਾਅਦ PhD ਵਾਲੇ ਬਾਹਰ ਨਿਕਲੇ ਆ, ਤੇ ਇਹ ਜਿਹੜੀ ਪਿਰਤ ਤੋੜੀ ਆ। ਦੂਜੀ ਗੱਲ ਹੈਗੀ ਇਹਦੇ ਵਿੱਚ ਕਿ ਬਈ ਪੰਜਾਬ ਦੇ ਮਾਪਿਆਂ ਨੂੰ ਵੀ ਸਵਾਲ ਆ। ਇੱਕ ਉਹ ਸਵਾਲ ਇਹ ਆ ਕਿ ਜੋ ਵੀ ਭੌਂਕਾ ਤੁਹਾਡੇ ਘਰਾਂ ਮੂਹਰੇ ਆ ਕੇ ਵੋਟ ਮੰਗਦਾ, ਤੁਸੀਂ ਇੱਕ ਪਾਸੇ ਬੱਚਿਆਂ ਨੂੰ ਕਹਿਣੇ ਹੋ ਕਿ ਤਕੜੇ ਹੋ ਕੇ ਪੜ੍ਹੀ ਚੱਲੋ, ਆ ਜਿਹੜੇ ਬੈਠੇ ਇਹਨਾਂ ਨੇ ਤਕੜੇ ਹੋ ਕੇ ਇੰਨਾ ਪੜ੍ਹਤਾ ਕਿ ਪੜ੍ਹਾਈ ਮੁਕਾਤੀ, ਤੇ ਹੁਣ ਫੇਰ ਉਹੀ ਬੰਦੇ, ਉਹ ਜਿਹੜੇ ਬਰਸਾਤੀ ਡੱਡੂ ਵੀ ਇਸ ਸੰਘਰਸ਼ 'ਚ ਬਹੁਤ ਵਧਣਗੇ, ਜਿਨ੍ਹਾਂ ਨੂੰ MLA ਦੀ ਝਾਕ ਹੈਗੀ ਆ। ਕੋਈ ਆਖੂ ਮੈਂ ਆਹ ਕਰ ਦੂੰ, ਮੈਂ ਵਾਹ ਕਰ ਦੂੰ। 25 ਸਾਲ ਹੋ ਗਏ, ਸਾਰਿਆਂ ਨੇ ਦੇਖ ਲਿਆ, ਕਿਸੇ ਨੇ ਡੱਕਾ ਨਹੀਂ ਦੂਰਾ ਕੀਤਾ ਇਸ ਦੇ ਵਿੱਚ। ਹੁੰਦਾ ਆ DPI ਕਾਲਜ ਉਹਦੇ ਲੈਟਰ ਕੱਢਦਾ ਕਿ PTA ਦਾ ਫੰਡ ਲਿਆ ਜਾਵੇ, ਸਾਨੂੰ ਇਹਦਾ ਹਿਸਾਬ ਦਿੱਤਾ ਜਾਵੇ ਕਿ ਕਿਹੜੇ ਟੀਚਰ ਨੇ ਉਹਦੇ ਵਿੱਚ ਫੰਡ ਦਿੱਤਾ, ਕਰੋ ਉਹਦੀਆਂ ਸਲਿੱਪਾਂ ਬਾਹਰ ਕੱਢੋ, ਔਰ ਕਿਹੜੇ ਕਾਲਜ ਦੀ PTA ਦੀ ਬਾਡੀ ਹੈ ਜਿਹੜੀ ਤੁਸੀਂ ਉਹਦੇ ਸੰਵਿਧਾਨ ਮੁਤਾਬਕ ਚੁਣੀ ਹੋਵੇ। ਸਾਰੀਆਂ ਬਾਡੀ ਤੁਸੀਂ ਡੰਮੀ ਚੁਣਦੇ ਹੋ ਉੱਥੇ ਜਾ ਕੇ, ਔਰ ਫਿਰ ਇਸ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ PTA ਦੇ ਵਿੱਚੋਂ ਅਧਿਆਪਕ ਦੀ ਤਨਖਾਹ ਨਹੀਂ ਦਿੱਤੀ ਜਾ ਸਕਦੀ, ਉਹ ਕਾਲਜ ਦੇ ਛੋਟੇ-ਛੋਟੇ ਵੈਲਫੇਅਰ ਸਕੀਮਾਂ ਦੇ ਲਈ ਵਰਤਿਆ ਜਾਂਦਾ ਹੈ। ਤੇ ਤੁਸੀਂ ਅੱਜ ਕੱਲ ਇਹ ਯੂਨੀਅਨਾਂ
ਆ ਕਿ ਆ ਗੈਸਟ ਫੈਕਲਟੀ ਪੀਟੀਏ ਵਾਲਿਆਂ ਦੀ ਯੂਨੀਅਨ ਹੈ, ਇਹਦਾ ਮਤਲਬ ਇਸ ਤੋਂ ਵੱਡਾ ਫਰਾਡ ਕਿਹੜਾ ਹੋ ਸਕਦਾ? ਇਹ ਸਕੈਮ ਕਰਦੀ ਆ ਪੰਜਾਬ ਸਰਕਾਰ, ਔਰ ਉਹਦੇ ਵਿੱਚੋਂ ਤਨਖਾਹ ਦਿੱਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਜਿਹੜੀ ਕਿ ਗੈਰ ਕਾਨੂੰਨੀ ਹੈ, ਉਹ ਸੰਵਿਧਾਨ ਦੀ ਉਲੰਘਣਾ ਕਰਦੀ ਹੈ। ਹੁਣ ਜੇ ਪੱਕੀ ਭਰਤੀ ਕੀਤੀ ਜਾਂਦੀ ਹੈ ਤਾਂ ਉਸ ਪੀਟੀਏ ਚੋਂ ਤਨਖਾਹ ਦੇਣੀ ਬੰਦ ਹੋਣੀ ਹੈ ਤੇ ਜਿਹੜੀ ਤਨਖਾਹ ਸਰਕਾਰੀ ਖਜ਼ਾਨੇ ਚੋਂ ਜਾਣੀ ਹੈ, ਔਰ ਉਹਦੇ ਨਾਲ ਵਿਦਿਆਰਥੀਆਂ ਤੇ ਬਹੁਤ ਵੱਡਾ ਜਿਹੜਾ ਬੋਝ ਹੈ ਪੀਟੀਏ ਦਾ ਬੰਦ ਹੋ ਜਾਣਾ। ਇਸ ਕਰਕੇ ਪੰਜਾਬ ਸਟੂਡੈਂਟ ਯੂਨੀਅਨ ਵਿਦਿਆਰਥੀਆਂ ਦੇ ਨੁਮਾਇੰਦਾ ਜਥੇਬੰਦੀ ਇਸ ਸੰਘਰਸ਼ ਦੇ ਵਿੱਚ ਸਿਰਫ ਸਮਰਥਨ ਤੱਕ ਸ਼ਾਮਲ ਨਹੀਂ ਹੋਊਗੀ, ਇਸ ਸੰਘਰਸ਼ ਨੂੰ ਵਿੱਚ ਰਹਿ ਕੇ ਮੂਹਰੇ ਤੱਕ ਲੈ ਕੇ ਜਾਣ ਤੱਕ ਦੀ ਲੜਾਈ ਲੜੂਗੀ। ਤੇ ਬਾਕੀ ਗੱਲ ਜਿਹੜੀ ਹੈਗੀ ਅਧਿਆਪਕਾਂ ਦੀ, ਇੱਥੇ ਇੱਕ ਡਿਬੇਟ ਹੋਰ ਵੀ ਹੈਗੀ ਹੈ ਗੈਸਟ ਫੈਕਲਟੀ ਦੇ ਅਧਿਆਪਕਾਂ ਦੀ, ਉਹ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਂਦੇ ਆ। ਤਾਂ ਬਈ ਇਹਦੇ ਜਿਹੜੇ ਨਿਯਮ ਹੈ ਉਹ ਸਾਰਿਆਂ ਲਈ ਇੱਕ ਹੋਣੇ ਚਾਹੀਦੇ ਆ। ਜਿਹੜੇ ਸਾਥੀ ਐਲੀਜੀਬਿਲਟੀ ਪੂਰੀ ਕਰਦੇ ਆ, ਸਹੀ ਤਰੀਕੇ ਨਾਲ ਆਏ ਹੋਏ ਆ, ਅਸੀਂ ਉਹਨਾਂ ਦੀ ਐਜੀਟੇਸ਼ਨ ਦਾ ਸਾਥ ਦੇਵਾਂਗੇ। ਜਿਹੜੀ ਇਹ ਐਜੀਟੇਸ਼ਨ ਹੈ ਇਹ ਅੱਜ ਪੰਜਾਬ ਦੇ ਵਿੱਚੋਂ ਪਹਿਲੇ ਦਿਨ ਨਿਕਲ ਕੇ ਡੀਪੀਆਈ ਦਫ਼ਤਰ ਪਹੁੰਚੀ ਹੈ। ਪਹਿਲਾਂ ਸਾਡਾ ਇੱਕ ਪੀਐਸਯੂ ਦਾ ਵਫਦ ਇੱਥੇ ਪਹੁੰਚਿਆ ਸੀ, ਇੱਥੇ ਮਿਲਿਆ ਸੀ, ਸਾਨੂੰ ਇਹ ਕਿਹਾ ਗਿਆ ਕਿ ਪੋਸਟਾਂ ਨਿਕਲਣ ਲੱਗੀਆਂ ਨੇ, ਪਰ ਉਹ ਪੋਸਟਾਂ ਕਦੇ ਉਧਰ ਪਟਿਆਲੇ ਜਾਂਦੀਆਂ ਤੇ ਕਦੇ ਮੋਹਾਲੀ ਆ ਜਾਂਦੀਆਂ। ਇੱਕ ਗੱਲ ਮੈਂ ਦੱਸਣੀ ਚਾਹਣਾ ਕਿ ਕਾਂਗਰਸ ਨੇ ਜਿਹੜੇ ਆਪਣੇ ਚੋਣ ਮੈਨੀਫੈਸਟੋ 'ਚ ਦੋ ਗੱਲਾਂ ਕਹੀਆਂ ਸੀ। ਇੱਕ ਗੱਲ ਕਹੀ ਸੀ ਕਿ PhD ਤੱਕ ਫ੍ਰੀ ਸਿੱਖਿਆ ਕੁੜੀਆਂ ਲਈ ਦਿੱਤੀ ਜਾਊਗੀ, ਤਾਂ ਹੁਣ ਜਿਹੜਾ ਕੈਪਟਨ ਉਦੋਂ ਲੋਕਾਂ ਨਾਲ ਬੈਠ ਕੇ ਕਾਫੀ ਵੱਧ ਕੈਪਟਨ ਕਰਦਾ ਸੀ, ਹੁਣ ਆ ਕੇ ਸਾਡੇ ਨਾਲ ਬੈਠੇ ਅਸੀਂ ਤੈਨੂੰ ਪਿਆਵਾਂਗੇ ਚਾਹ, ਜਿਹੜੀ ਪੀਣੀ ਹੈ ਤੈਨੂੰ ਅਸੀਂ ਦੱਸਾਂਗੇ ਵੀ ਉਹ ਤੇਰਾ ਏਜੰਡਾ ਕਿੱਥੇ ਆ। ਅਗਲੀ ਇੱਕ ਉਹਦੇ 'ਚ ਇਹ ਸੀਗਾ ਕਿ 50 ਸਰਕਾਰੀ ਕਾਲਜ ਖੋਲ੍ਹੇ ਜਾਣਗੇ, 50 ਸਰਕਾਰੀ ਕਾਲਜ, ਔਰ ਇਹਨਾਂ ਦਾ ਜਿਹੜਾ ਦੋਗਲੀ ਨਸਲ ਦਾ ਵਿੱਤ ਮੰਤਰੀ ਜਿਹੜਾ ਹੈਗਾ ਮਨਪ੍ਰੀਤ ਬਾਦਲ, ਉਸ ਬੰਦੇ ਨੇ ਜਿੰਨਾ ਮੁਲਾਜ਼ਮਾਂ ਦਾ ਪੱਠਾ ਬਿਠਾਇਆ ਉਹ ਇਹਨਾਂ ਜੋ ਕਿਸੇ ਨੇ ਨਹੀਂ ਕੀਤਾ ਹੋਇਆ। ਕਿ ਰਾਜਨੀਤੀ ਜਿਹੜੀ ਆ ਮਾੜੀ ਚੀਜ਼ ਹੈ, ਰਾਜਨੀਤੀ ਜਿਹੜੀ ਆ ਉਹ ਸੰਘਰਸ਼ਾਂ ਦੇ ਵਿੱਚ ਨਹੀਂ ਆਉਣੀ ਚਾਹੀਦੀ, ਰਾਜਨੀਤੀ ਨੂੰ ਜਿਹੜਾ ਸੰਘਰਸ਼ਾਂ ਤੋਂ ਦੂਰ ਰਹਿਣਾ ਚਾਹੀਦਾ। ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਰਾਜਨੀਤੀ ਸਿਰਫ ਮਾੜੀ ਹੁੰਦੀ ਹੈ, ਜਿਸ ਤਰੀਕੇ ਨਾਲ ਇੱਥੇ ਵੀ ਜਿਹੜਾ ਇੱਕ ਮਾਹੌਲ ਬਣਾਇਆ ਗਿਆ ਸੀਗਾ ਕਿ ਰਾਜਨੀਤੀ ਜਿਹੜੇ ਵਿਦਿਆਰਥੀ ਜਥੇਬੰਦੀਆਂ ਉਹਨਾਂ ਨੂੰ ਪਾਸੇ ਰੱਖਿਆ ਜਾਵੇ। ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਕਿਸੇ ਨੀਤੀ ਦੀ ਜਿਹੜਾ ਤੁਹਾਡੇ ਸਮਾਜ ਨੂੰ ਬਰਬਾਦ ਕਰਦੀ ਪਈ ਹੈ, ਉਹ ਇੱਕ ਰਾਜ ਦੀ ਨੀਤੀ ਹੈ, ਜਦੋਂ ਉਹਦਾ ਮੁਕਾਬਲਾ ਕਰਨਾ ਹੈ ਤਾਂ ਉਹਦੇ ਖਿਲਾਫ ਲੋਕ ਸਾਰੂ ਰਾਜਨੀਤੀ ਲੈ ਕੇ ਤੁਹਾਨੂੰ ਸਾਹਮਣੇ ਆਉਣਾ ਪਏਗਾ। ਜੇ ਅਸੀਂ ਰਾਜਨੀਤੀ ਨੂੰ ਪਾਸੇ ਕਰ ਦਿੰਦੇ ਹਾਂ, ਰਾਜਨੀਤੀ ਨੂੰ ਮਾੜਾ ਕਹਿ ਕੇ ਪਾਸੇ ਕਰ ਦਿੰਦੇ ਹਾਂ, ਤਾਂ ਜਿਹੜਾ ਆ ਉਹ ਕੰਮ ਵਿਗੜ ਜਾਂਦਾ ਤੇ ਉਹ ਪੰਜਾਬ ਉਹ ਲੋਕਾਂ ਦਾ ਜਿਹੜਾ ਘੋਲ ਹੈ ਉਹ ਨਹੀਂ ਰਹਿੰਦਾ, ਉਹ ਸਿੱਧਾ ਜਿਹੜਾ ਇੱਕ ਹਾਕਮ ਜਮਾਤ ਦੇ ਹਿੱਤ 'ਚ ਭੁਗਤਣ ਵਾਲਾ ਜਿਹੜਾ ਘੋਲ ਰਹਿ ਜਾਂਦਾ। 500 ਸਾਲ ਤੇ ਡੇਰਾ ਨਾਨਕ 'ਚ ਉਧਰ ਸਰਵੇ ਹੋਇਆ, ਲੋਕਾਂ ਨੇ ਕਿਹਾ ਵੀ ਸਾਨੂੰ ਇੱਕ ਕਾਲਜ ਦੇ ਦਿਓ, ਸਰਕਾਰ ਵਾਅਦਾ ਕਰਕੇ ਆਈ ਸੀ ਤੇ 2019 550 ਸਾਲ ਹੋ ਗਿਆ, ਉੱਥੇ ਕਾਲਜ ਨਹੀਂ ਖੁੱਲਿਆ ਤੇ ਕੈਬਨਿਟ ਮੰਤਰੀ ਦਾ ਪੰਜਾਬ 'ਚੋਂ ਬਿਆਨ ਆਇਆ, ਕਹਿੰਦੇ ਇਸ ਇਲਾਕੇ 'ਚ ਹੁਣ ਸਿੱਖਿਆ ਦੀ ਮੰਗ ਨਹੀਂ ਰਹੇਗੀ। ਕਹਿੰਦੇ ਇੱਥੇ 12 ਕਿਲੋਮੀਟਰ ਤੇ ਇੱਕ ਹੋਰ ਕਾਲਜ ਆ, ਉੱਥੇ ਸਿਰਫ 69 ਵਿਦਿਆਰਥੀ ਆ, ਕਹਿੰਦੇ ਇਹ ਪੜ੍ਹਨਾ ਹੀ ਨਹੀਂ ਚਾਹੁੰਦੇ, ਹੁਣ ਤਾਂ ਬਾਹਰ ਜਾਂਦੇ ਆ। ਮਤਲਬ ਇਹ ਦੋ ਕਾਲਜਾਂ ਦੀ ਉਦਾਹਰਣ 50 ਸਾਲ ਦਾ ਪੰਜਾਬ ਦਾ ਦੌਰ ਇੱਕ ਮਿਸਾਲੀ ਉਦਾਹਰਣ ਆ ਵੀ ਕਿਵੇਂ ਸਿੱਖਿਆ ਦਾ ਭੋਗ ਪਾਇਆ ਪੰਜਾਬ ਸਰਕਾਰ ਨੇ, ਕਿਵੇਂ ਵਿਦਿਆਰਥੀਆਂ ਦੇ ਭੱਠਾ ਬਿਠਾਇਆ। ਮਤਲਬ ਜਦੋਂ 1986 ਚ ਜਦੋਂ ਦੀ ਨਵੀਂ ਨੀਤੀ ਆਈ, ਜਿਹਦੇ ਚ ਐਲਾਨੀਆ ਤੌਰ ਤੇ ਇਹਨਾਂ ਨੇ ਲਿਖਿਆ ਸੀ ਵੀ ਨਿੱਜੀਕਰਨ ਕਰਨਾ, ਸਰਕਾਰੀ ਕਾਲਜ ਬੰਦ ਕਰਨੇ ਆ, ਇਹ ਚੀਜ਼ਾਂ, ਤਾਂ ਉਦੋਂ ਤੋਂ ਚੇਤਨ ਲੋਕ ਵਿਦਿਆਰਥੀ ਯੂਨੀਅਨ ਇਸ ਚੀਜ਼ ਦਾ ਜਿਹੜਾ ਉਹ ਪ੍ਰਚਾਰ ਕਰਦੀਆਂ ਆਈਆਂ, ਲੋਕਾਂ ਨੂੰ ਚੇਤਨ ਕਰਦੀਆਂ ਆਈਆਂ ਤੇ ਇਸ ਚੀਜ਼ ਦੇ ਖਿਲਾਫ ਲੜਦੀਆਂ ਆਈਆਂ ਵੀ ਸਿੱਖਿਆ ਨੂੰ ਬਚਾਇਆ ਜਾਵੇ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਕਈ ਵਾਰ ਵਿਦਿਆਰਥੀ, ਕਈ ਵਾਰ ਆਮ ਲੋਕ ਪੁੱਛ ਲੈਂਦੇ ਆ ਵੀ ਐ ਕਿਵੇਂ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾਊ। ਜਿਹੜੇ ਸਰਕਾਰੀ ਯੂਨੀਵਰਸਿਟੀਆਂ 'ਚ ਪੰਜਾਬ ਯੂਨੀਵਰਸਿਟੀ ਹੈ, 1.25 ਲੱਖ ਰੁਪਇਆ ਲਾਅ ਦਾ ਹੋਇਆ ਵਿਆਹ ਸਾਲ ਦਾ। ਜਿਹੜੇ ਕਾਂਸਟੈਂਟ ਕਾਲਜ ਖੋਲੇ ਗਏ ਸੀ ਐਜੂਕੇਸ਼ਨਲੀ ਬੈਕਵਰਡ ਡਿਸਟ੍ਰਿਕਟ ਦੇ ਵਿੱਚ, ਤੇ 35,000 ਚ BCA ਹੁੰਦੀ ਹੈ, ਉਹ ਸਰਕਾਰੀ ਕਾਲਜ ਦੇ ਅੰਦਰ ਪ੍ਰਾਈਵੇਟ ਨਹੀਂ ਖੁੱਲ ਗਿਆ, ਤਾਂ ਇਹ ਹੋਰ ਕੀ ਹੈ? ਹੋਰ ਕਿਸ ਰੂਪ ਚ ਪ੍ਰਾਈਵੇਟ ਖੋਲੇ ਜਾਣਗੇ? ਹੋਰ ਰੂਪ ਚ ਵੀ ਖੋਲੇ ਜਾਂਦੇ ਆ। ਪੰਜਾਬ ਸਰਕਾਰ ਨੇ 2000 ਕਰੋੜ ਰੁਪਇਆ ਸਾਡਾ ਖਰਚ ਕਰਤਾ ਇੱਕ ਇੰਸਟੀਚਿਊਟ ਖੜਾ ਕਰਨ ਦੇ ਵਿੱਚ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਮੁੜ ਕੇ ਕਹਿੰਦੇ ਸਾਡੇ ਤੋਂ ਨਹੀਂ ਚੱਲਦਾ, ਸਾਰਾ ਫੋਰਟਿਸ ਨੂੰ ਸੌਂਪਤਾ। ਇਹ ਹੁੰਦਾ ਹੈ, ਸਾਡੇ ਬੈਠੇ ਬਿਠਾਏ ਹੋਇਆ ਇਹ ਸਾਰਾ ਕੁਝ। ਮਤਲਬ ਇਹ ਜਦੋਂ ਆਪਾਂ ਅੱਜ ਇਹ ਮੁੱਦਾ ਚੱਕਿਆ, ਪੰਜਾਬ ਦੇ ਰਿਸਰਚ ਸਕਾਲਰਾਂ ਨੇ, ਯੂਨੀਵਰਸਿਟੀਆਂ ਦੇ ਨੇ ਇਹ ਚੱਕਿਆ ਕਿ ਪੰਜਾਬ 'ਚ 1873 ਜਿਹੜੀਆਂ ਅਸਾਮੀਆਂ ਬਣਾਈਆਂ ਗਈਆਂ ਸੀ ਹੁਣ ਤੱਕ, ਜਿਸ ਚੋਂ ਸਿਰਫ 300 ਭਰੀਆਂ ਹੋਈਆਂ, ਬਾਕੀ ਖਾਲੀ ਨੇ। ਤਾਂ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ ਇੰਨੇ ਸਾਲਾਂ ਤੋਂ?
ਇਹ ਚੱਲ ਰਿਹਾ 350 ਪੱਕੇ ਪ੍ਰੋਫੈਸਰਾਂ ਤੋਂ ਬਿਨਾ ਜਿਹੜੇ ਭਰਤੀ ਕੀਤੇ ਉਹਦੇ 'ਚ ਦਰਜੇਬੰਦੀਆਂ ਕਰਤੀਆਂ, ਉਹਨਾਂ ਦੇ ਸੰਘਰਸ਼ਾਂ ਨੂੰ ਤੋੜਨ ਲਈ ਵੀ ਉਹਨਾਂ ਨੂੰ ਵੰਡਤਾ। ਉਹਨਾਂ 'ਚੋਂ ਇੱਕ ਪਾਰਟ ਟਾਈਮ ਬਣਾਤੇ ਜਿਨ੍ਹਾਂ ਦੀ 50,000 ਕੁਛ ਤਨਖਾਹ ਕਰਤੀ। ਜਿਹੜੇ ਹੋਰ ਭਰਤੀ ਕਰੇ ਜਦੋਂ ਉਹ ਲੜੇ ਉਹਨਾਂ ਦੀ 21,600 ਕੁਛ ਕਰਤੀ। ਉਹ ਗੈਸਟ ਫੈਕਲਟੀ ਬਣਾਤੇ। ਉਹ ਕਦੇ 7 ਮਹੀਨੇ ਰੱਖ ਕੇ ਕੱਢ ਦਿੱਤੇ ਜਾਂਦੇ ਸੀ। ਉਹਨਾਂ ਨੇ ਸੰਘਰਸ਼ ਕਰਕੇ ਉਹ ਹੋਇਆ 12 ਮਹੀਨੇ ਰੱਖੇ ਜਾਂਦੇ ਆ। ਪਰ ਅੱਜ ਵੀ ਉਹੀ ਪੂਰਾ ਕੰਮ ਜਿਹੜੇ ਰੈਗੂਲਰ ਪ੍ਰੋਫੈਸਰ ਕਰਦੇ ਨੇ ਜਾਂ ਉਹਨਾਂ ਤੋਂ ਵੀ ਕਿਤੇ ਵੱਧ ਕਰਦੇ ਹੋਏ ਉਹ ਟੀਚਰ ਆ ਜਿਹੜੇ ਗੈਸਟ ਫੈਕਲਟੀ ਦੇ ਨਾਮ ਤੇ ਕਾਲਜਾਂ ਦੇ ਵਿੱਚ 20,000 ਤੇ ਖੱਪ ਰਹੇ ਨੇ। ਤੇ ਜਦੋਂ ਉਹਨਾਂ ਨੇ ਵੀ ਯੂਨੀਅਨਾਂ ਬਣਾ ਲਈਆਂ, ਝੰਡਾ ਚੱਕ ਲਿਆ ਕਿ ਸਾਨੂੰ ਪੱਕਾ ਕਰੋ, ਤਾਂ ਇਹ ਤੋਂ ਵੀ ਖਹਿੜਾ ਛਡਾਉਣ ਲਈ ਇੱਕ ਹੋਰ ਕੈਟੇਗਰੀ ਬਣਾਤੀ। ਹੁਣ ਪੰਜਾਬ 'ਚ ਹੋਰ ਭਰਤੀਆਂ ਹੋ ਰਹੀਆਂ, ਉਹਨਾਂ ਨੂੰ ਰਿਸੋਰਸ ਪਰਸਨ ਕਹਿੰਦੇ ਆ, ਉਹਨੂੰ ਸਿਰਫ 10,000 ਦਿੰਦੇ ਆ। ਪੰਜਾਬੀ 'ਚ ਕਹਿੰਦੇ ਆ ਵੀ ਹੱਥ ਖੁੱਲ ਗਿਆ ਤੁਹਾਡਾ ਅੱਜ। ਇਹ ਦੇਖ ਲਿਆ ਤੁਸੀਂ ਵੀ ਇਹ ਕੋਈ ਏਡੀ ਗੱਲ ਨਹੀਂ ਹੁੰਦੀ। ਜੇ ਆਪਾਂ ਕੋਈ ਧਰਨਾ ਪ੍ਰਦਰਸ਼ਨ ਕਰਦੇ ਆ ਤਾਂ ਇਹ ਆਪਣੇ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਆਪਾਂ ਨੂੰ ਦਿੱਤੀ ਹੋਈ ਆਜ਼ਾਦੀ ਹੈ, ਇਹ ਆਪਾਂ ਕਰ ਸਕਦੇ ਆ। ਤੇ ਇੰਨਾ ਮੰਨ ਕੇ ਚੱਲਿਓ ਵੀ ਇਹ ਚੀਜ਼ ਆਪਾਂ ਨੂੰ ਇੰਨੀ ਸੌਖੀ ਨਹੀਂ ਮਿਲਣੀ ਵੀ ਅੱਜ ਆ ਕੇ ਨਹੀਂ ਸਰਨਾ। ਅੱਗੇ ਦੀ ਰੂਪ ਰੇਖਾ ਬਣੂਗੀ ਜਦੋਂ ਜਿਹੜੇ ਆਪਣੇ ਕੋਲ ਸੀਨੀਅਰ ਬੰਦੇ ਆ, ਜਿਹੜੇ ਜਿਨ੍ਹਾਂ ਇੱਕ ਡਿਊਟੀਆਂ ਲਾਈਆਂ, ਕਮੇਟੀਆਂ ਬਣਾਈਆਂ ਗਈਆਂ, ਜੋ ਫੈਸਲੇ ਲੈਣਗੇ ਉਹਨਾਂ ਦੇ ਹਿਸਾਬ ਨਾਲ ਚੱਲੀਏ ਸਾਰੇ ਜਾਣੇ। ਤੇ ਇੱਕ ਇਹ ਜ਼ਰੂਰ ਹੁੰਦਾ ਵੀ ਚਲੋ ਸਾਰੇ ਆਪਾਂ ਮੰਨਦੇ ਆ, ਪੜ੍ਹੇ ਲਿਖੇ ਆ, ਪਰ ਫਿਰ ਵੀ ਇੱਕ ਆਪਾਂ ਨੂੰ ਘਰ ਦਾ ਮੁਖੀ ਬਣਾਉਣਾ ਪੈਂਦਾ। ਤਾਂ ਜਿਵੇਂ ਉਹ ਵੀ ਆਪਣੇ ਕੰਮ 'ਚੋਂ ਕੰਮ ਕੱਢ ਕੇ ਸਾਰੇ ਬੰਦੇ ਟਾਈਮ ਕੱਢ ਕੇ ਲੱਗੇ ਹੋਏ ਨੇ। ਜਿਵੇਂ ਉਹ ਕਹਿਣਗੇ ਉਵੇਂ ਕਰੀਏ। ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਹੋਰ ਬੇਨਤੀ ਆ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ਹੁੰਦੀ ਆ। ਉਹ ਚੋਣ ਇਸ ਵਾਰੀ 18 ਅਗਸਤ ਨੂੰ ਹੋਣ ਜਾ ਰਹੀ ਆ। ਤੇ ਇਹ ਜਿਹੜਾ ਆਪਾਂ ਬੈਠੇ ਆ ਨਾ ਇੱਥੇ ਦਰੀਆਂ ਵਿਛਾ ਕੇ ਜਾਂ ਧੁੱਪ ਦੇ ਵਿੱਚ ਆਪਣੀਆਂ ਭੈਣਾਂ ਬੈਠੀਆਂ ਨੇ, ਇਹ ਚੀਜ਼ਾਂ ਇੱਕ ਦਿਨ ਨਾਲ ਨਹੀਂ ਹੋਇਆ। ਇਹ ਹੌਲੀ ਗੱਲ ਵਿਗੜਦੀ ਇੱਥੇ ਤੱਕ ਪਹੁੰਚੀ ਆ। ਇਹ ਤਾਂ ਪਹੁੰਚੀ ਆ ਵੀ ਆਪਾਂ ਜਿਹੜੇ ਬੰਦੇ ਚੁਣਦੇ ਰਹੇ ਆ ਹੁਣ ਤੱਕ, ਉਹ ਬੰਦਿਆਂ ਨੇ ਕਦੇ ਆਪਣੀ ਗੱਲ ਨਹੀਂ ਕੀਤੀ। ਜੇ ਉੱਥੇ ਆਪਣੀ ਗੱਲ ਕਰਦੇ ਕੁਛ ਨਾ ਕੁਛ ਆਪਾਂ ਨੂੰ ਅੰਦਰੋਂ ਸਹਾਰਾ ਮਿਲਦਾ। ਇਹ ਵੀ ਇੱਕ ਤਰੀਕਾ ਹੁੰਦਾ ਕਿ ਦਰੀਆਂ ਵਿਛਾ ਕੇ ਆਪਾਂ ਜੋ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਆ। ਇੱਕ ਤਰੀਕਾ ਇਹ ਵੀ ਹੁੰਦਾ ਵੀ ਜਿਹੜੇ ਬੰਦੇ ਅੰਦਰ ਬੈਠੇ ਆ ਉਹ ਸਾਰਿਆਂ ਨੂੰ ਹੱਕ ਆਪਾਂ ਨੂੰ ਕੁਰਸੀ ਤੱਕ ਪਹੁੰਚਣ ਦਾ ਲੋਕਤੰਤਰਿਕ ਅਧਿਕਾਰ ਆ। ਤਾਂ ਮੈਂ ਦੂਜੇ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ। ਮੈਂ ਉਹ ਜਿਹੜੀ ਸੈਨੇਟ ਦੀ ਚੋਣ ਆ ਉਹਦਾ ਕੰਟੈਂਡਰ ਆ, ਮੈਂ ਉਹ ਚੋਣ ਲੜ ਰਿਹਾ। ਮੇਰਾ ਸੀਰੀਅਲ ਨੰਬਰ 32। ਤੇ ਬਾਕੀ ਇੱਕ ਗੱਲ ਹੋਰ ਬੇਨਤੀ ਆ ਆਪਣੇ ਸਰਕਾਰੀ ਕਾਲਜ ਬਚਾਓ ਮੰਚ ਨੂੰ ਲੈ ਕੇ, ਇਹ ਮੰਨ ਕੇ ਨਾ ਚੱਲਿਓ ਕਿ ਅੱਜ ਆਖਰੀ ਵਾਰੀ ਆਉਣਾ ਪਿਆ, ਅੱਗੇ ਹੋਣਾ ਪਊਗਾ। ਇਹ ਜ਼ਰੂਰ ਆਪਣੇ ਮਨ ਤੇ ਗੱਲ ਰੱਖਿਓ ਤੇ ਸਾਰੇ ਬੰਦੇ ਆਰਗੇਨਾਈਜ਼ ਤਰੀਕੇ ਨਾਲ ਰਹੋ। ਵਿਚਾਰਧਾਰਾ ਆਪਦੀ ਅਲੱਗ ਹੈ, ਪਰ ਇਹ ਆਪਣਾ ਮਸਲਾ ਸਾਰਿਆਂ ਦਾ ਸਾਂਝਾ। ਤਾਂ ਹੁਣ ਮੈਂ ਜਿਵੇਂ ਆਪਣੀ ਤੁਹਾਨੂੰ ਗੱਲ ਦੱਸਦਾ ਕਿ ਇਲੈਕਸ਼ਨ ਹੈ ਮੇਰੀ, ਤਾਂ ਜੋ ਮੇਰੇ ਜਿਹੜੇ ਟੱਕਰ ਦੇ ਬੰਦੇ ਨੇ ਜਿਹੜੇ ਮੇਰੇ ਨਾਲ ਲੜ ਰਹੇ ਆ, ਪ੍ਰਚਾਰ, ਪਰ ਮੇਰੇ ਲਈ ਇਹ ਚੀਜ਼ ਸਭ ਤੋਂ ਪਹਿਲਾਂ, ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਮੇਰਾ ਵੀ ਨੈਟ ਕਲੀਅਰ ਆ, ਮੈਂ ਵੀ ਸੱਚ ਸਕਾਲਰ ਆ, PhD ਮੇਰੀ ਚੱਲ ਰਹੀ ਹੈ, ਮੈਂ ਵੀ ਬੇਰੁਜ਼ਗਾਰ ਆ। ਪਹਿਲਾਂ ਆਪਣੇ ਲਈ ਇਹ ਚੀਜ਼ ਆ, ਇਹਦੇ ਲਈ ਸਾਰਿਆਂ ਨੂੰ ਆਪਣੇ ਬਾਕੀ ਕੰਮਾਂ ਕਾਰਾਂ 'ਚ ਸਮਾਂ ਕੱਢਣਾ ਪਊਗਾ। ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਪਹੁੰਚੇ ਹੋ, ਬਹੁਤ ਮਿਹਰਬਾਨੀ। ਜੋ ਥੋੜਾ ਮੈਮੋਰੈਂਡਮ ਹੈਗਾ, ਇਹ ਤੁਹਾਡੀਆਂ ਮੰਗਾਂ ਜਾਇਜ਼ ਹੈਗੀਆਂ। ਅਸੀਂ ਸਰਕਾਰ ਨੂੰ ਜਿਹੜਾ ਹੈਗਾ ਇਹਦੇ ਹਾਂ ਪੱਖੀ ਰਵੱਈਏ ਦੇ ਨਾਲ ਸਰਕਾਰ ਨੂੰ ਮੰਨਣ ਲਈ ਹੁਣ ਸਾਡੀ ਇਹ ਵੀ ਡਿਮਾਂਡ ਹੈ ਕਿ ਫੌਰੀ ਤੌਰ ਤੇ ਜਿਹੜੀਆਂ ਪੋਸਟਾਂ ਨੂੰ ਲੈ ਕੇ ਉਹ ਰਿਲੀਜ਼ ਕੀਤਾ ਜਾਵੇ, ਸਾਨੂੰ ਡੇਟ ਦਿੱਤੀ ਜਾਵੇ। 900 ਮੈਂ ਦੱਸ ਦੇਣਾ ਚਾਹੁੰਦਾ ਵਾਰੀ ਜਿਹੜਾ ਹੈਗਾ ਇਸ ਪਲੇਟਫਾਰਮ ਤੋਂ ਵੀ ਤੇ ਕਈ ਹੋਰ ਜਗ੍ਹਾ ਤੋਂ ਵੀ ਅਸੀਂ ਵਾਰੀ ਦੱਸ ਰਹੇ ਹਾਂ ਕਿ 931 ਪੋਸਟਾਂ ਅਸੀਂ PPSC ਨੂੰ ਭੇਜ ਚੁੱਕੇ ਹਾਂ ਰੈਗੂਲਰ ਭਰਨ ਲਈ। ਔਰ ਉੱਥੇ ਥੋੜ੍ਹਾ ਜਿਹਾ ਮੇਰੇ ਖਿਆਲ ਚੇਅਰਮੈਨ ਦੀ ਰੈਗੂਲਰ ਸਿਲੈਕਸ਼ਨ ਨਾ ਹੋਣ ਕਰਕੇ ਪ੍ਰੋਬਲਮ ਆ ਰਹੀ, ਕਿਉਂਕਿ ਉਹਨਾਂ ਦੀ ਅਪਰੂਵਲ ਜ਼ਰੂਰੀ ਹੁੰਦੀ ਹੈ। ਸਿਰਫ ਉਸੇ ਕਰਕੇ ਡਿਲੇ ਹੋ ਰਿਹਾ ਜੋ ਸਾਨੂੰ PPSC ਤੋਂ ਪਤਾ ਲੱਗਿਆ। ਕਿਉਂਕਿ ਅਸੀਂ ਵੀ ਬੜੇ ਇਸ ਗੱਲ 'ਤੇ ਜਿਹੜਾ ਹੈਗਾ ਸਾਨੂੰ ਵੀ ਇਸ ਗੱਲ ਦੀ ਕਾਹਲ ਹੈ ਕਿ ਇਹ ਰੈਗੂਲਰ ਜਿਹੜੀਆਂ ਭਰਤੀਆਂ ਹੋਣ, ਕਿਉਂਕਿ ਅਸੀਂ ਨਵੇਂ ਕਾਲਜ ਆ ਉਹਨਾਂ ਵਿੱਚ ਵੀ ਅਸੀਂ ਰੈਗੂਲਰ ਭਰਤੀਆਂ ਹੀ ਕਰਨੀਆਂ ਹੈਗੀਆਂ। ਇਸ ਕਰਕੇ ਅਸੀਂ PPSC ਨੂੰ ਬੇਨਤੀ ਕੀਤੀ ਹੈ। ਪਿੱਛੇ ਅਸੀਂ ਸਪੈਸ਼ਲੀ ਸਾਡੇ ਡਾਇਰੈਕਟਰ ਸਾਹਿਬ ਨੇ, PSHE ਨੇ, ਸੈਕਟਰੀ ਸਾਹਿਬ ਨੇ, ਸਭ ਉੱਤੇ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਸਿਰਫ ਇੱਕ ਜਿਹੜਾ ਉਹਨਾਂ ਦਾ ਇੱਕ ਟੈਕਨੀਕਲ ਪ੍ਰੋਬਲਮ ਆ ਰਹੀ ਹੈ। ਅਦਰਵਾਈਜ਼ ਇਹ ਪੋਸਟਾਂ ਸਾਡੇ ਐਡਵਰਟਾਈਜ਼ਮੈਂਟ ਵੀ ਲਗਭਗ ਇੱਥੇ ਕਹਿੰਦੇ ਤਿਆਰ ਪਈ ਹੈ ਤੇ ਅਸੀਂ 931 ਪੋਸਟਾਂ ਪਹਿਲਾਂ ਹੀ ਭੇਜੀਆਂ। ਇੱਕ ਜਿਹੜੇ ਜੀ 16 ਸਰਕਾਰੀ ਕਾਲਜ ਨਵੇਂ ਸਥਾਪਿਤ ਕਰਨ ਦੀ ਕੀਤੀ ਜਾ ਰਹੀ ਹੈ, ਉਹਦੀ ਭਰਤੀ ਦੀ ਵੀ ਨਾਲ ਇਹ ਗੱਲ ਸਾਡੀ ਰੱਖੀ ਜਾਵੇ। ਉਹਨਾਂ ਦੇ ਕਾਲਜਾਂ ਵਿੱਚ ਉਹਨਾਂ ਦੀ ਭਰਤੀ ਦੀ ਗੱਲ ਰੱਖੀ ਜਾਊਗੀ। ਉਹਦੇ ਲਈ 160 ਪੋਸਟਾਂ ਪਿੱਛੇ ਜਿਹੜੀਆਂ ਹੈਗੀਆਂ ਉਹ ਸਪੈਸ਼ਲੀ ਇਹਨਾਂ ਕਾਲਜਾਂ ਲਈ ਕ੍ਰੀਏਟ ਕਰਵਾਈਆਂ ਹੈਗੀਆਂ। ਨੌਨ ਟੀਚਿੰਗ ਪਹਿਲਾਂ ਲੀਗਲ ਰੱਖਾਗਾ ਕਿ ਕਿਉਂਕਿ ਸਟੇ ਲੱਗ ਜਾਂਦੀ ਆ, ਉਹ ਵੀ ਪਹਿਲਾਂ ਗੱਲ ਇਸ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਾਰਿਆਂ ਦਾ ਅਧਿਕਾਰ ਹੁੰਦਾ। ਜੇ ਕੋਈ ਕੋਰਟ ਜਾਂਦਾ ਤਾਂ ਅਸੀਂ ਰੋਕ ਨਹੀਂ ਸਕਦੇ, ਉਹ ਮੈਂ ਇਹਦੇ ਬਾਰੇ ਤਾਂ ਨਹੀਂ ਕਹਿ ਸਕਦਾ। ਉਹਦਾ ਪਾਲਿਸੀ ਇੱਕ ਡਿਮਾਂਡ ਇਹ ਸਾਰੀਆਂ ਡਿਮਾਂਡਾਂ ਦੇ ਵਿੱਚ ਪਿਛਲੇ ਕਾਲਜ ਨੇ 931 ਨੇ, ਉਹਦੇ ਜਿਹੜੀਆਂ ਪ੍ਰੋਪਰ ਪੂਰੀਆਂ ਭਰੀਆਂ ਜਾਣ ਤੇ ਜਿਹੜੀਆਂ ਗ੍ਰਾਂਟ ਨੇ ਏਡ ਵਾਲੀਆਂ ਪੋਸਟਾਂ ਜਿਹਦੇ ਵਿੱਚ ਗ੍ਰਾਂਟ ਸਰਕਾਰ ਦਿੰਦੀ ਹੈ, ਕੋਈ ਗ੍ਰਾਂਟ ਘੱਟ ਕੀਤੀ ਆ, ਉਹਦਾ ਵੀ ਪ੍ਰੋਸੀਜਰ ਆ ਜਿਹੜਾ ਉਹਦੀ ਖਾਲੀ 1000 ਤੋਂ ਜ਼ਿਆਦਾ ਪੋਸਟ ਖਾਲੀ ਪਈ ਆ, ਉਹਨੂੰ ਜਲਦੀ ਤੋਂ ਜਲਦੀ ਭਰਵਾਇਆ ਜਾਵੇ। ਉਹਦੇ ਵਿੱਚ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਸੀ। ਸਿਰਫ ਜਿਹੜੀਆਂ ਮੈਨੇਜਮੈਂਟਸ ਹੈਗੀਆਂ ਉਹਨਾਂ ਵੱਲੋਂ ਸਹੀ ਟਾਈਮ ਤੇ
ਉਹਨਾਂ ਦੀ ਰਿਕੁਐਜ਼ੀਸ਼ਨ ਨਹੀਂ ਆਈ। ਜਿੰਨਾ ਵੀ ਰਿਕੁਐਜ਼ੀਸ਼ਨ ਆਈ ਸੀ ਨਾਲ ਦੀ ਨਾਲ ਪੋਸਟਾਂ ਉਹਨਾਂ ਨੂੰ ਦੇ ਦਿੱਤੀਆਂ। 510 ਪੋਸਟਾਂ ਅਸੀਂ ਸਰਕਾਰ ਵੱਲੋਂ ਰੈਗੂਲਰਾਈਜ਼ ਕਰ ਚੁੱਕੇ ਹਾਂ। ਪਿੱਛੇ ਜੇ 3-4 ਦਿਨ ਪਹਿਲਾਂ 118 ਪੋਸਟਾਂ ਹੋਰ ਰੈਗੂਲਰਾਈਜੇਸ਼ਨ ਸਰਕਾਰ ਵੱਲੋਂ ਕੀਤੀ ਗਈ ਹੈ। ਸੋ ਟੋਟਲ 510 ਪੋਸਟਾਂ ਕੀਤੀਆਂ। ਉਹ ਥੋੜਾ ਜਿਹਾ ਮੈਨੇਜਮੈਂਟਾਂ ਦਾ ਇਸ਼ੂ ਹੈਗਾ, ਪਰ ਉਹ ਮੈਂ ਕੰਪੀਟੈਂਟ ਨਹੀਂਗਾ ਉਸ ਗੱਲ ਤੇ ਗਾਂ ਕਮੈਂਟ ਕਰਨ ਲਈ, ਜਿਹੜਾ ਕਿਉਂਕਿ 75-25 ਜਾਂ 95-5 ਰੇਸ਼ੋ ਦੇ ਵਿੱਚ ਜੋ ਗ੍ਰਾਂਟ ਹੈ ਉਹ ਸਰਕਾਰ ਦਾ ਫੈਸਲਾ, ਉਹਦੇ ਵਿੱਚ ਮੈਂ ਕੋਈ ਬਾਲਾ ਇਸ ਬਾਰੇ ਕੋਈ ਕਮੈਂਟ ਇਸ ਟਾਈਮ ਨਹੀਂ ਕਰ ਸਕਦਾ। ਖਤਮ ਹੁੰਦੀ ਜਾ ਰਹੀ ਹੈ ਜੋ ਲਿਮਟ ਦਾ ਵੀ ਅਸੀਂ ਤੁਹਾਡੇ ਨਾਲ ਪੂਰਾ ਇਸ ਗੱਲ ਤੇ ਸਹਿਮਤ ਹਾਂ। ਸਰ ਇੱਕ ਕਨਸਟੀਟਿਊਂਟ ਕਾਲਜਾਂ ਦਾ ਮਸਲਾ ਉਹ ਯੂਨੀਵਰਸਿਟੀਆਂ ਤੋਂ ਚੱਲ ਨਹੀਂ ਰਹੇਗੀ ਪ੍ਰੋਪਰ, ਉਹਨੂੰ ਸਰਕਾਰ ਆਪਣੇ ਅੰਡਰ ਲਵੇ, ਕਿਉਂਕਿ ਸਾਰੀ ਜਿਹੜੀ ਜ਼ਮੀਨ ਆ ਉਹ ਲੋਕਾਂ ਨੇ ਦਿੱਤੀ ਆ, ਸਰਕਾਰ ਨੇ ਸਿਰਫ ਉਹਨਾਂ ਨੂੰ ਰਨ ਕਰਨਾ। ਸਰਕਾਰ ਗ੍ਰਾਂਟ ਵੀ ਦੇ ਰਹੀ ਹੈ ਯੂਨੀਵਰਸਿਟੀਆਂ ਨੂੰ, ਸੋ 31 ਕਾਲਜ ਆ ਜੇ ਉਹਨਾਂ ਨੂੰ ਸਰਕਾਰ ਆਪਣੇ ਅੰਡਰ ਲਵੇ ਤਾਂ ਭਰਤੀ ਵੀ ਹੋ ਸਕਦੀ ਹੈ, ਕਿਉਂਕਿ ਉਹ ਨਹੀਂ ਤਾਂ ਯੂਨੀਵਰਸਿਟੀਆਂ ਉਹਦੇ ਚੁਣਾਵ ਨੂੰ ਭਰਤੀ ਕਰ ਰਹੀਆਂ, ਉਹਨਾਂ ਤੋਂ ਚੱਲ ਨਹੀਂ ਰਹੇ ਪ੍ਰੋਪਰ। ਬਿਲਕੁਲ ਜੀ, ਇੱਕ ਯੂਨੀਵਰਸਿਟੀਆਂ ਦੇ ਕਾਉਂਸਲ ਕਾਲਜਾਂ ਦੇ ਜਿਹੜੇ ਗੈਸਟ ਫੈਕਲਟੀ ਪੜ੍ਹਾ ਰਹੇ ਆ ਉਹਨਾਂ ਨੂੰ ਇੱਕ ਸਾਲ ਤੋਂ ਤਨਖਾਹ ਨਹੀਂ ਦੇ ਰਹੀ ਯੂਨੀਵਰਸਿਟੀ ਪਟਿਆਲਾ ਖਾਸ ਕਰਕੇ। 1.5 ਕਰੋੜ ਰੁਪਏ ਜੋ ਇੱਕ ਕਾਲਜ ਨੂੰ ਗ੍ਰਾਂਟ ਆਉਂਦੀ ਆ, ਕਾਲਜ ਕੋਲ ਵੀ ਗ੍ਰਾਂਟ ਆਉਂਦੀ ਹੈ 1.5 ਕਰੋੜ ਰੁਪਏ, ਉਹ ਯੂਨੀਵਰਸਿਟੀ ਹੀ ਹੜਪ ਕਰ ਲੈਂਦੀ ਹੈ। ਸੋ ਇਸ ਵਾਸਤੇ ਤਾਂ ਤੇ ਜਿਹੜੀ ਕਾਉਂਸਲ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਪੜ੍ਹਾਉਂਦੇ ਆ ਉਹ ਸਿਰਫ 7 ਮਹੀਨੇ ਪੜ੍ਹਾਉਂਦੇ ਆ। ਅਸੀਂ ਬਹੁਤ ਟਾਈਮ ਤੋਂ ਡਿਮਾਂਡ ਕਰ ਰਹੇ ਆ ਇਹ ਕਿ 12 ਮਹੀਨੇ ਹੈ ਗਵਰਨਮੈਂਟ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਪੜਾਉਂਦੀ ਹੈ ਤੇ 12 ਮਹੀਨੇ ਹੀ ਸਾਡੀ ਕੋਸ਼ਿਸ਼ ਸਰਕਾਰ ਨੂੰ ਮੀਟਿੰਗ ਫਿਕਸ ਕਰਾਈ ਹੈ। ਕਹਿਣਾ ਚਾਹੂੰਗਾ ਕਿ ਇਸ ਸੰਬੰਧੀ ਅਗਰ ਕੋਈ ਰਿਪਰੈਜ਼ੈਂਟੇਸ਼ਨ ਸਾਨੂੰ ਪ੍ਰੋਪਰਲੀ ਮਿਲੂਗੀ ਅਸੀਂ ਸਰਕਾਰ ਨੂੰ ਪੁੱਟ ਅਪ ਕਰ ਦਿਆਂਗੇ। ਸਾਡੇ ਕੋਲ ਇਹੋ ਜਿਹੀ ਕੋਈ ਰਿਪਰੈਜ਼ੈਂਟੇਸ਼ਨ ਲਈ ਆਈ ਨਹੀਂ ਹੈਗੀ। ਸਾਡੀ ਇੱਕ ਮੀਟਿੰਗ ਕਰਵਾ ਦਿਓ। ਬਹੁਤ ਧੰਨਵਾਦ।